ਹੋ ਚੁੱਕੇ ਹਾਂ ਜੀ ਆਪਾਂ ਇਸ ਟਾਈਮ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਟੈਲੀਫੋਨ ਦੇ ਰਾਹੀਂ Facebook YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਸਤੰਬਰ ਦੀ 11 ਤਰੀਕ ਆ, ਦਿਨ ਸ਼ੁੱਕਰਵਾਰ ਆ, ਅਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 ਦੇ ਉੱਤੇ। ਇਸ ਦੇ ਨਾਲ ਅਮਰਜੀਤ ਸਿੰਘ ਫਰੈਜ਼ਨੋ, ਰਾਜਪਾਲ ਸਿੰਘ, ਕੁਲਵੰਤ ਸਿੰਘ ਬਰਾੜ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਲ ਕਲੋਵਿਚ, ਮਨਜੀਤ ਸਿੰਘ ਫਰੀਮੌਂਟ, ਮੱਖਣ ਸਿੰਘ ਮਾਨ ਵਿਸਕੌਨਸਨ, ਰਜਿੰਦਰ ਸਿੰਘ ਚੌਹਾਨ ਬੇਕਰਸਫੀਲਡ, ਅਮਨਦੀਪ ਸਿੰਘ ਬਰਾੜ ਵਰਜੀਨੀਆ, ਪਵਨ ਸਿੰਘ, ਗੌਰਵ ਸਿੰਘ ਸੋਹਤਾ, ਦਰਸ਼ਨ ਸਿੰਘ ਕੰਗ ਯੂਬਾ ਸਿਟੀ, ਮੇਜਰ ਸਿੱਧੂ ਬੇਕਰਸਫੀਲਡ, ਜਗਤਾਰ ਸਿੰਘ, ਗੁਲਜ਼ਾਰ ਸਿੰਘ ਔਲਖ ਟਰਕਿੰਗ ਫਰੈਜ਼ਨੋ, ਜਸਬੀਰ ਸਿੰਘ ਫੰਟੈਨਾ, ਦਰਸ਼ਨ ਸਿੰਘ ਕੰਗ ਯੂਬਾ ਸਿਟੀ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408-722-7698 ਦੇ ਉੱਤੇ। ਜੀ ਇੱਕ ਵਾਰੀ ਫੇਰ 9/11 ਨੂੰ ਯਾਦ ਕਰਦੇ ਹੋਏ ਜਿੰਨੇ ਵੀ ਬਦੋਸ਼ੇ ਲੋਕ ਮਾਰੇ ਗਏ ਉਹਨਾਂ ਦੀ ਯਾਦ ਦੇ ਵਿੱਚ ਆਪਾਂ ਸਾਰਿਆਂ ਨੂੰ ਸ਼ਰਧਾਂਜਲੀ ਜਿਹੜੀ ਭੇਟ ਕਰਦੇ ਹਾਂ, ਅਤੇ ਜਿਹੜੇ ਪਰਿਵਾਰ ਆ ਉਹਨਾਂ ਨੂੰ ਗੁਰੂ ਮਹਾਰਾਜ ਜਿਹੜੀ ਆ ਸ਼ਕਤੀ ਦੇਵੇ। ਬਹੁਤ ਲੋਕ ਜਿਹੜੇ ਆ 19 ਸਾਲਾਂ ਤੋਂ ਕਈ ਬਿਮਾਰੀਆਂ ਕਈਆਂ ਨੂੰ ਲੱਗ ਗਈਆਂ, ਖਾਸ ਕਰਕੇ ਜਿਹੜੇ ਫਾਇਰ ਫਾਈਟਰ ਸੀਗੇ, ਫਸਟ ਰਿਸਪੌਂਡਰ ਸੀਗੇ। ਸੋ ਪ੍ਰਮਾਤਮਾ ਉਹਨਾਂ ਨੂੰ ਬਲ ਬਖਸ਼ੇ। ਸੋ ਜੇ ਅੱਜ ਦੀਆਂ ਖਬਰਾਂ ਵੱਲ ਆਈਏ, ਜਿਹੜੀ ਅੱਗਾਂ ਲੱਗੀਆਂ ਹੋਈਆਂ ਹੈਗੀਆਂ ਵੈਸਟਰਨ ਕੋਸਟ ਦੇ ਵਿੱਚ, ਔਰੇਗਨ, ਕੈਲੀਫੋਰਨੀਆ, ਵਾਸ਼ਿੰਗਟਨ ਸਟੇਟ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਤਬਾਹੀ ਮਚਾ ਰਹੀਆਂ ਹੈਗੀਆਂ। ਹੁਣ ਤੱਕ 24 ਲੋਕਾਂ ਦੀ ਜਿਹੜੀ ਆ ਮੌਤ ਵੈਸਟ ਕੋਸਟ ਦੇ ਵਿੱਚ ਅੱਗਾਂ ਦੇ ਨਾਲ ਹੋ ਚੁੱਕੀ ਆ। ਕਹਿੰਦੇ ਵੀ 12 ਸਟੇਟਸ ਵਿੱਚ ਹੁਣ ਜਿਹੜੀ ਅੱਗ ਆ ਇਹ ਫੈਲ ਗਈ ਹੈਗੀ ਆ। ਕੈਲੀਫੋਰਨੀਆ ਅਤੇ ਔਰੇਗਨ ਜਿਹੜਾ ਸਭ ਤੋਂ ਜ਼ਿਆਦਾ ਇਫੈਕਟ ਹੋਇਆ ਹੈਗਾ। ਔਰੇਗਨ ਦੇ ਵਿੱਚ ਔਰੇਗਨ ਦੀ 10% ਪਾਪੂਲੇਸ਼ਨ ਨੂੰ ਅਵੈਕੂਏਟ ਕੀਤਾ ਗਿਆ। 5 ਲੱਖ ਤੋਂ ਵੱਧ ਲੋਕ ਜਿਹੜੇ ਆ ਉਹਨਾਂ ਨੂੰ ਅਵੈਕੂਏਟ ਕੀਤਾ ਗਿਆ। 30 ਤੋਂ ਵੱਧ ਜਗ੍ਹਾ ਦੇ ਉੱਤੇ ਅੱਗ ਔਰੇਗਨ 'ਚ ਲੱਗੀ ਹੋਈ ਆ। ਸੋ ਲੇਟੈਸਟ ਜੇ ਦੱਸਦੇ ਜਾਈਏ ਤਾਂ ਮਿਲਟਰੀ ਨੂੰ ਹੁਣ ਬੁਲਾ ਲਿਆ ਗਿਆ ਹੈਗਾ ਆ ਔਰੇਗਨ ਦੇ ਵਿੱਚ, ਕਿਉਂਕਿ ਬੜੀ ਹੀ ਖਤਰਨਾਕ ਸਿਚੁਏਸ਼ਨ ਬਣੀ ਹੋਈ ਆ। ਕਹਿੰਦੇ ਉੱਥੇ ਜਿਹੜੇ ਸਵਰਬਸ ਆ, ਵੀ ਜਿਹੜੇ ਜਿੱਦਾਂ ਸ਼ਹਿਰਾਂ ਵਾਲੇ ਏਰੀਏ ਵੱਲ ਨੂੰ ਅੱਗ ਫੈਲਣੀ ਸ਼ੁਰੂ ਹੋ ਗਈ ਹੈਗੀ ਆ। ਜੀ ਬਿਲਕੁਲ, ਆਪਾਂ ਆਲਰੇਡੀ ਦੱਸਿਆ ਵੀ 10% ਜਿਹੜੀ ਆਬਾਦੀ ਹੈਗੀ ਆ ਔਰੇਗਨ ਦੀ, ਉਹ ਇਸ ਟਾਈਮ ਇਵੈਕੂਏਸ਼ਨ ਦੇ ਅੰਡਰ ਹੈਗੀ ਆ। ਉਹਨਾਂ ਨੂੰ ਜਿਹੜਾ ਘਰੋਂ ਬੇਘਰ ਜਿਹੜਾ ਹੋਣਾ ਪੈ ਰਿਹਾ ਹੈਗਾ ਆ। ਸੋ ਸਥਿਤੀ ਕਾਫੀ ਜ਼ਿਆਦਾ ਗੰਭੀਰ ਆ, ਅਤੇ ਇਸ ਟਾਈਮ ਸਾਰਿਆਂ ਦੇਸ਼ ਦੇ ਵਿੱਚ ਉਹਨਾਂ ਨੂੰ ਸਾਥ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਅਤੇ 1 ਮਿਲੀਅਨ ਤੋਂ ਏਕੜ ਤੋਂ ਵੱਧ ਆਲਰੇਡੀ ਜਿਹੜਾ ਉੱਥੇ ਵੀ ਜਿਹੜਾ ਆ ਇਹ ਵਣ ਹੈਗੇ ਨੇ, ਵਾਤਾਵਰਣ ਹੈਗਾ ਆ ਉੱਥੇ, ਜੰਗਲਾਤ ਆ, ਉਹ ਇਸ ਟਾਈਮ ਨਸ਼ਟ ਹੋ ਚੁੱਕਾ ਹੈ, ਜਿਨ੍ਹਾਂ ਦੇ ਵਿੱਚੋਂ ਕਈ ਥਾਵਾਂ ਦੇ ਉੱਤੇ ਘਰਾਂ ਦੇ ਘਰ ਵੀ ਜਿਹੜੇ ਪੂਰੀ ਤਰ੍ਹਾਂ ਤਬਾਹ ਜਿਹੜੇ ਉਹ ਹੋ ਚੁੱਕੇ ਹੋਏ ਨੇ। ਇਹ ਔਰੇਗਨ ਦੇ ਵਿੱਚ ਵੀ ਅੱਗ ਵਗੈਰਾ ਲੱਗਦੀ ਤਾਂ ਰਹਿੰਦੀ ਆ, ਪਰ ਇੰਨੀ ਜ਼ਿਆਦਾ ਸਵੀਅਰਿਟੀ ਦੇ ਉੱਤੇ ਇੰਨੀ ਜ਼ਿਆਦਾ ਘਾਤਕ ਜਿਹੜੀ ਆ ਇਹ ਕਾਫੀ ਚਿਰਾਂ ਬਾਅਦ ਹੀ ਜਿਹੜੀ ਹੈ ਦੇਖਣ ਨੂੰ ਮਿਲੀ ਹੈਗੀ ਆ। ਕੈਲੀਫੋਰਨੀਆ ਆਪਣੀ ਵੱਖਰੇ ਤੌਰ ਦੇ ਉੱਤੇ ਅੱਗ ਦੀ ਵੱਖ-ਵੱਖ ਥਾਂ ਤੋਂ ਜਿਹੜੀ ਮਾਰ ਆ ਉਹ ਚੱਲ ਰਿਹਾ ਹੈਗਾ ਆ। ਸੋ ਇਹ ਹੁਣ ਦੇਖਣਾ ਹੋਊਗਾ ਹਰਜੋਤ ਸਿੰਘ ਜੀ ਵੀ ਆਉਣ ਵਾਲੀ ਸਥਿਤੀ ਜਿਹੜੀ ਹੈ ਕਿੱਦਾਂ ਦੀ ਜਿਹੜੀ ਬਣਨ ਵਾਲੀ ਆ। ਸੋ ਚੌਂਚ ਫੇਰਿਓਂ ਕੁਦਰਤੀ ਆਫਤਾਂ ਦੇ ਨਾਲ ਜਿਹੜਾ ਇਸ ਟਾਈਮ ਆ ਇਹ ਘਿਰੇ ਪਏ ਆ ਲੋਕਾਂ ਦੇ ਉੱਤੇ। ਇੱਕ ਹਿਸਾਬ ਦੇ ਨਾਲ ਤਾਬੜ ਤੋੜ ਵਾਰ ਜਿਹੜੇ ਆ ਕੁਦਰਤੀ ਜਿਹੜੇ ਇੱਕ ਹਿਸਾਬ ਦੇ ਨਾਲ ਹੋ ਰਹੇ ਨੇ। ਆਪਾਂ ਨੂੰ ਅਜਿਹੇ ਮੌਕੇ ਦੇ ਉੱਤੇ ਇਹਨਾਂ ਸਾਰਿਆਂ ਦਾ ਸਾਥ ਜਿਹੜੀ ਉਹ ਦੇਣ ਦੀ ਜ਼ਰੂਰਤ ਹੈਗੀ। ਜਿੱਦਾਂ ਵੀ ਕੋਈ ਵੀ ਜਿੱਦਾਂ ਵੀ ਮਦਦ ਕਰ ਸਕਦਾ ਆ। ਇਹਨਾਂ ਘਰੋਂ ਬੇਘਰ ਹੋਏ, ਜਿਨ੍ਹਾਂ ਦਾ ਸਾਜੋ ਸਮਾਨ, ਜਿਨ੍ਹਾਂ ਦੇ ਘਰ-ਬਾਰ ਪੂਰੀ ਤਰ੍ਹਾਂ ਤਬਾਹ ਹੋ ਗਿਆ, ਉਹਨਾਂ ਦੀ ਮਦਦ ਦੀ ਇਸ ਟਾਈਮ ਬਹੁਤ ਜ਼ਿਆਦਾ ਜ਼ਰੂਰਤ ਹੈਗੀ। ਸੋ ਬਹੁਤ ਸਾਰੀਆਂ ਔਰਗੇਨਾਈਜੇਸ਼ਨਸ ਟਰਾਈ ਵੀ ਕਰ ਰਹੀਆਂ। ਸੋ ਜਿਹੜੀ ਵੀ ਸਾਨੂੰ ਇਨਫੋਰਮੇਸ਼ਨ ਆ ਰਹੀ ਹੈ ਆਪਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਕੱਲ੍ਹ ਨੂੰ ਜਿਹੜਾ ਹੈਗਾ ਗੁਰਦੁਆਰਾ ਸਾਹਿਬ ਫਰਿਜ਼ਨੋ ਦੇ ਵਿੱਚ ਸ਼ਾਹ ਰੋਡ ਦੇ ਲਾਗੇ, ਉੱਥੇ ਜਿਹੜੇ ਉਹਨਾਂ ਨੇ ਇਕੱਠੇ ਕਰਨਾ ਆ ਸਮਾਨ, ਅਤੇ ਇਸੇ ਤਰ੍ਹਾਂ ਯੂਬਾ ਸਿਟੀ ਤੋਂ ਵੀ ਸਾਨੂੰ ਖਬਰਾਂ ਆਈਆਂ ਸੀ ਜੀ। ਯੂਬਾ ਸਿਟੀ ਦੇ ਵਿੱਚ ਵੀ ਕਰ ਰਹੇ ਆ, ਸੈਕਰਾਮੈਂਟੋ ਦੇ ਵਿੱਚ ਵੀ ਕਰ ਰਹੇ ਆ, ਹੋਰ ਵੀ ਕਈ ਥਾਵਾਂ ਦੇ ਉੱਤੇ ਜਿਹੜੇ ਉਹ ਕਰ ਰਹੇ ਆ। ਬਾਕੀ ਜੇ ਕੋਈ ਸੈਲਵੇਸ਼ਨ ਆਰਮੀ, ਰੈੱਡ ਕਰਾਸ, ਜਿਹੜੇ ਵੀ ਕੋਈ ਲੋਕਲ ਹੋਰ ਜਿਹੜੇ ਕਰ ਰਹੇ ਆ, ਉਹਨਾਂ ਦੇ ਨਾਲ ਤੁਸੀਂ ਸਾਂਝ ਕਰਨੀ ਚਾਹੁੰਦੇ ਹੋ, ਉਹਨਾਂ ਦੇ ਨਾਲ ਮਦਦ ਕਰਨੀ ਚਾਹੁੰਦੇ ਹੋ, ਤਾਂ ਮਦਦ ਜਿਹੜੀ ਉਹ ਤੁਸੀਂ ਵੱਧ ਤੋਂ ਵੱਧ ਜ਼ਰੂਰ ਜਿਹੜੀ ਉਹ ਕਰੋ। ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਟਾਈਮ। ਇਹਨਾਂ ਨੂੰ ਸਭ ਤੋਂ ਜ਼ਿਆਦਾ ਜਿਹੜੀ ਆ ਸਾਥ ਦੀ, ਸਿਰ ਦੇ ਉੱਤੇ ਛੱਤ ਦੀ,
ਖਾਣੇ ਪੀਣੇ ਦੀ ਜਿਹੜੀ ਆ ਉਹ ਜ਼ਰੂਰਤ ਹੈਗੀ ਆ। ਦਵਾਈਆਂ ਦੀ ਬਹੁਤ। ਸੋ ਕੈਲੀਫੋਰਨੀਆ ਦੇ ਵਿੱਚ 15,000 ਤੋਂ ਵੱਧ ਫਾਇਰ ਫਾਈਟਰ ਜਿਹੜੇ ਆ ਇਸ ਟਾਈਮ 28 ਦੇ ਕਰੀਬ ਜਿਹੜੀਆਂ ਮੇਜਰ ਵਾਈਲਡ ਫਾਇਰਸ ਆ ਉਹਨਾਂ ਦੇ ਨਾਲ ਲੜ ਰਹੇ ਹੈਗੇ। ਕੈਲੀਫੋਰਨੀਆ ਡਿਪਾਰਟਮੈਂਟ ਆਫ ਫੋਰੈਸਟਰੀ ਅਤੇ ਫਾਇਰ ਪ੍ਰੋਟੈਕਸ਼ਨ ਵਾਲਿਆਂ ਨੇ ਇਹ ਦੱਸਿਆ ਹੈਗਾ। ਜਿਹੜੀਆਂ 20 ਦੇ ਵਿੱਚੋਂ 5 ਬਹੁਤ ਜ਼ਿਆਦਾ ਖਤਰਨਾਕ ਜਗ੍ਹਾ ਦੇ ਉੱਤੇ ਅੱਗ ਲੱਗੀ ਹੋਈ ਆ। ਕਹਿੰਦੇ ਵੀ ਇਸ ਸਾਲ ਦੇ ਵਿੱਚ ਜੇ ਪਿਛਲੇ ਸਾਲ ਦੇ ਨਾਲ ਮੁਕਾਬਲਾ ਕੀਤਾ ਜਾਵੇ 26 ਟਾਈਮਸ ਮੋਰ 26 ਟਾਈਮਸ ਮੋਰ ਜਿਹੜਾ ਆ ਨੁਕਸਾਨ ਆਲਰੇਡੀ ਹੋ ਚੁੱਕਾ ਆ। ਜੀ ਅਗਲੀ ਜਿਹੜੀ ਆ ਉਹ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ 9/11 ਨੂੰ ਲੈ ਕੇ। ਜਿੱਦਾਂ ਤੁਸੀਂ ਦੱਸਿਆ ਵੀ ਵੱਖ-ਵੱਖ ਥਾਵਾਂ ਦੇ ਉੱਤੇ ਸ਼ਰਧਾਂਜਲੀ ਸਮਾਰੋਹ ਜਿਹੜੇ ਉਹ ਕੀਤੇ ਗਏ। ਅੱਜ ਦੋਨੋਂ ਹੀ ਪਾਰਟੀਆਂ ਦੇ ਮੁੱਖ ਬੁਲਾਰੇ ਮੁੱਖ ਲੀਡਰਸ ਆ ਉਹਨਾਂ ਦੇ ਦੁਆਰਾ ਇਹਨਾਂ ਜਿਹੜੇ ਥਾਵਾਂ ਦੇ ਉੱਤੇ ਜਿਹੜੇ ਜਾ ਕੇ ਆਪਣੀ ਸ਼ਰਧਾਂਜਲੀ ਭੇਂਟ ਕੀਤੀ ਗਈ। ਅਤੇ ਅੱਜ ਸਵੇਰੇ ਇਹ ਵੀ ਮੌਕਾ ਬਣਿਆ ਵੀ ਉਪ ਰਾਸ਼ਟਰਪਤੀ ਮੌਜੂਦਾ ਅਤੇ ਸਾਬਕਾ ਉਪ ਰਾਸ਼ਟਰਪਤੀ ਮਾਈਕ ਪੈਂਸ ਅਤੇ ਜੋ ਬਾਈਡਨ ਉਹ ਵੀ ਇਸ ਮੌਕੇ ਦੇ ਉੱਤੇ ਜਿੱਥੇ ਫਲਾਈਟ 93 ਪੈਂਸਲਵੇਨੀਆ ਦੇ ਵਿੱਚ ਡਿੱਗੀ ਸੀਗੀ ਉੱਥੇ ਉਹ ਪਹੁੰਚੇ ਹੋਏ ਸੀਗੇ ਸ਼ੈਂਕਸਵਿਲ ਦੇ ਵਿੱਚ। ਅਤੇ ਉੱਥੇ ਉਹਨਾਂ ਨੇ ਸ਼ਰਧਾਂਜਲੀ ਜਿਹੜੀ ਉਹ ਭੇਂਟ ਕੀਤੀ ਆ। ਐਂਡਰਿਊ ਕਿਊਮੋ ਜਿਹੜੇ ਚੱਕ ਸ਼ੂਮਰ ਇਹ ਵੀ ਜਿਹੜੇ ਆ ਉੱਥੇ ਦੇਖੇ ਗਏ ਸੀਗੇ। ਅਤੇ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਵੀ ਆਪਣੇ ਵੱਖਰੇ ਤੌਰ ਦੇ ਉੱਤੇ ਜਿਹੜੀ ਸ਼ਰਧਾਂਜਲੀ ਆ ਉਹ ਭੇਂਟ ਕੀਤੀ ਸੀਗੀ। ਸੋ 19 ਸਾਲ ਹੋ ਗਏ ਸੀਗੇ ਇਸ ਅੱਤਵਾਦੀ ਹਮਲੇ ਨੂੰ। ਉਸ ਦੀ ਐਨੀਵਰਸਰੀ ਦੇ ਉੱਤੇ ਵੱਖ-ਵੱਖ ਥਾਵਾਂ ਦੇ ਉੱਤੇ ਸ਼ਰਧਾਂਜਲੀ ਸਮਾਰੋਹ ਜਿਹੜੇ ਆ ਉਹ ਉਲੀਕੇ ਗਏ ਸੀਗੇ। ਸੋ ਉੱਥੇ ਜਿਹੜੇ ਜੋ ਬਾਈਡਨ ਆ ਉਹ ਫਾਇਰ ਫਾਈਟਰਸ ਦੇ ਕੋਲ ਬੀਅਰ ਲੈ ਕੇ ਵੀ ਜਿਹੜੇ ਉਹ ਪਹੁੰਚੇ। ਉੱਥੇ ਇਹਨਾਂ ਨੇ ਅੱਜ ਕੁਛ ਜਿਹੜੇ ਆਏ ਸ਼ਰਧਾਂਜਲੀ ਜਿਹੜੇ ਭੇਂਟ ਕਰਨ ਆਏ ਆਮ ਲੋਕ ਸੀ ਉਹਨਾਂ ਦੇ ਨਾਲ ਵੀ 2-4 ਜਿਹੜੀਆਂ ਗੱਲਾਂ ਵੀ ਉਹ ਕੀਤੀਆਂ। ਇੱਦਾਂ ਲੱਗ ਰਿਹਾ ਹਰਜੋਤ ਸਿੰਘ ਜੀ ਹੁਣੇ ਵੀ ਆਪਣੇ ਕੈਂਪੇਨ ਮੋਡ ਦੇ ਵਿੱਚ ਜਿਹੜੇ ਉਹ ਆਉਣ ਦੀ ਤਿਆਰੀ ਦੇ ਵਿੱਚ ਹੈਗੇ। ਉਹਨਾਂ ਨੂੰ ਪਤਾ ਹੈ ਵੀ ਕੈਂਪੇਨ ਕੀਤਿਆਂ ਬਗੈਰ ਜਿਹੜਾ ਆ ਇਹ ਉਹਨਾਂ ਤੋਂ ਵੀ ਜਿਹੜਾ ਉਹ ਸਰਨਾ ਨਹੀਂ ਆ। ਸੋ ਹੁਣ ਹਾਲ ਦੀ ਘੜੀ ਉਹਨਾਂ ਨੂੰ ਬਾਹਰ ਜਿਹੜਾ ਉਹ ਨਿਕਲਣਾ ਪੈਣਾ ਹੀ ਹੈਗਾ ਆ ਕਿਉਂਕਿ ਰਾਸ਼ਟਰਪਤੀ ਟਰੰਪ ਲਗਾਤਾਰ ਆਪਣੇ ਜਿਹੜੇ ਕੈਂਪੇਨ ਦੇ ਟ੍ਰੇਲ ਦੇ ਉੱਤੇ ਉਹ ਜਾ ਰਹੇ ਨੇ। ਵੱਖ-ਵੱਖ ਥਾਵਾਂ ਦੇ ਉੱਤੇ ਉਹ ਪਹੁੰਚ ਕੇ ਲੋਕਾਂ ਦੇ ਨੂੰ ਜਿਹੜੇ ਉਹ ਸੰਬੋਧਨ ਕਰਦੇ ਆ ਰਹੇ ਨੇ। ਜੀ ਅਗਲੀ ਖਬਰ ਕਰੋਨਾ ਵਾਇਰਸ ਨੂੰ ਲੈ ਕੇ ਜਿਹੜਾ ਵੈਕਸੀਨ ਆ ਟੀਕੇ ਦੇ ਸੰਬੰਧ ਦੇ ਵਿੱਚ ਅੱਜ ਡਾਕਟਰ ਐਂਥਨੀ ਫੌਚੀ ਜਿਹੜੇ ਆ ਉਹਨਾਂ ਨੇ ਇੱਕ ਇੰਟਰਵਿਊ ਦੇ ਦੌਰਾਨ ਦੱਸਿਆ ਆ ਵੀ ਇੱਕ ਜਿਹੜਾ ਸੇਫ ਵੈਕਸੀਨ ਟੀਕਾ ਆਉਣ ਦੇ ਵਿੱਚ 1 ਸਾਲ ਲੱਗ ਸਕਦਾ ਹੈਗਾ। ਇਸੇ ਤਰ੍ਹਾਂ ਉਹਨਾਂ ਨੇ ਜਿਹੜੇ ਥੀਏਟਰਸ ਹੈਗੇ ਆ ਜਿੱਥੇ ਬੈਠ ਕੇ ਆਪਾਂ ਮੂਵੀਜ਼ ਦੇਖਦੇ ਹੈਗੇ ਆ ਕਹਿੰਦੇ ਵੀ ਉੱਥੇ ਵੀ ਸਾਲ ਲੱਗ ਸਕਦਾ ਬਿਨਾਂ ਮਾਸਕ ਤੋਂ ਵੀ ਮੂਵੀ ਦੇਖਣ ਨੂੰ। ਜਦੋਂ ਵੀ ਤੁਸੀਂ ਕਹਿੰਦੇ ਜਾਓਗੇ ਤਾਂ ਤੁਹਾਨੂੰ ਜਿਹੜਾ ਸੋਸ਼ਲ ਡਿਸਟੈਂਸ ਮਾਸਕ ਵਗੈਰਾ ਪਾਉਣਾ ਪਊਗਾ। ਸੋ ਜਦੋਂ ਤੱਕ ਕਹਿੰਦੇ ਵੀ ਜਿਹੜਾ ਵੈਕਸੀਨ ਆ ਸੇਫ ਅਤੇ ਇਫੈਕਟਿਵ ਵੈਕਸੀਨ ਨਹੀਂ ਆ ਜਾਂਦਾ ਤਦ ਤੱਕ ਸਾਰਾ ਕੁਛ ਇਹ ਲਿੰਬੋ ਦੇ ਵਿੱਚ ਹੀ ਆ। ਜੀ ਰਾਸ਼ਟਰਪਤੀ ਟਰੰਪ ਨੇ ਕਿਹਾ ਵੀ ਆਪਾਂ ਇੱਕ ਹਿਸਾਬ ਦੇ ਨਾਲ ਅਖੀਰਲੇ ਕਾਰਨਰ ਫਾਈਨਲ ਟਰਨ ਜਿਹੜਾ ਇਸ ਦੇ ਉੱਤੇ ਆਪਾਂ ਲੈ ਲਿਆ ਆ। ਪਰ ਜਿਹੜੇ ਇਨਫੈਕਸ਼ੀਅਸ ਡਿਜ਼ੀਜ਼ ਦੇ ਮਾਹਰ ਡਾਕਟਰ ਐਂਥਨੀ ਫਾਊਚੀ ਆ ਉਹ ਇਸ ਜਿਹੜੀ ਗੱਲ ਦੇ ਨਾਲ ਸਹਿਮਤ ਜਿਹੜੇ ਉਹ ਨਹੀਂ ਨਜ਼ਰ ਆਏ। ਉਸ ਤੋਂ ਡਿਸਐਗਰੀ ਜਿਹੜੇ ਉਹ ਕਰਦੇ ਨੇ। ਅਜੇ ਵੀ ਆਪਾਂ ਦੇਖ ਰਹੇ ਹਾਂ ਵੀ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਰੋਜ਼ਾਨਾ ਨਵੇਂ ਕੇਸ ਆ ਰਹੇ ਨੇ ਅਤੇ ਕਈ ਜਿਹੜੀਆਂ ਆ ਸੈਂਕੜੇ ਮੌਤਾਂ ਜਿਹੜੀਆਂ ਅਜੇ ਵੀ ਹੋ ਰਹੀਆਂ ਨੇ। ਉੱਧਰ ਜਿਹੜੇ ਕਹਿੰਦੇ ਵੀ ਬਲੱਡ ਪਲਾਜ਼ਮਾ ਨੂੰ ਲੈ ਕੇ ਜਿਹੜਾ ਆ ਉਹ ਕੋਵਿਡ-19 ਦਾ ਇੱਕ ਕਹਿੰਦੇ ਵੀ ਪਹਿਲੋਂ ਪ੍ਰੋਮਿਸਿੰਗ ਜਿਹੜਾ ਉਹ ਟਰੀਟਮੈਂਟ ਜਿਹੜਾ ਉਹ ਨਜ਼ਰ ਆ ਰਿਹਾ ਸੀਗਾ। ਪਰ ਹੁਣ ਹਾਲ ਦੀ ਘੜੀ ਉਸ ਨੂੰ ਲੈ ਕੇ ਵੀ ਕਈ ਪ੍ਰਸ਼ਨ ਚਿੰਨ੍ਹ ਜਿਹੜੇ ਉਹ ਉੱਠ ਰਹੇ ਹੈਗੇ ਆ। ਅਤੇ ਹੁਣ ਆਪਾਂ ਦੇਖਿਆ ਵੀ ਪਿਛਲੇ ਮਹੀਨਿਆਂ ਦੇ ਵਿੱਚ ਰਾਸ਼ਟਰਪਤੀ ਟਰੰਪ ਦੇ ਵਾਈਟ ਹਾਊਸ ਦੇ ਦੁਆਰਾ ਲੋਕਾਂ ਨੂੰ ਆਖਿਆ ਗਿਆ ਸੀਗਾ ਵੀ ਤੁਸੀਂ ਆਪਣਾ ਜਿਹੜਾ ਪਲਾਜ਼ਮਾ ਆ ਉਹ ਡੋਨੇਟ ਕਰੋ ਜਿਹੜੇ ਵੀ ਕੋਵਿਡ-19 ਤੋਂ ਠੀਕ ਹੋ ਕੇ ਜਿਹੜੇ ਉਹ ਹਟੇ ਨੇ। ਪਰ ਕਹਿੰਦੇ ਵੀ ਇਸ ਦਾ ਕੋਈ ਪੱਕੀ ਗਰੰਟੀ ਨਹੀਂ ਆ ਵੀ ਜੇ ਕਿਸੇ ਨੂੰ ਪਲਾਜ਼ਮਾ ਦਿੱਤਾ ਜਾਂਦਾ ਵੀ ਉਹ ਕੋਵਿਡ ਤੋਂ ਇਮਿਊਨ ਹੋ ਸਕਦਾ ਆ। ਅਤੇ ਵੈਸੇ ਵੀ ਜਦੋਂ ਵੈਕਸੀਨ ਦੀ ਹਰਜੋਤ ਸਿੰਘ ਜੀ ਚਰਚਾ ਚੱਲੀ ਸੀ ਅਤੇ ਸਾਰੇ ਜਣਿਆਂ ਨੇ ਪਹਿਲਾਂ ਇਹੀ ਕਿਹਾ ਸੀ ਵੀ ਜਿਹੜੇ ਫਸਟ ਰਾਊਂਡ ਆਫ ਵੈਕਸੀਨਸ ਹੈਗੇ ਆ ਉਹ ਜਿਹੜੇ ਅਸੈਂਸ਼ੀਅਲ ਵਰਕਰਸ ਖਾਸ ਕਰਕੇ ਮੈਡੀਕਲ ਫੀਲਡ ਦੇ ਵਿੱਚ ਫਸਟ ਰਿਸਪੌਂਡਰਸ ਜਿਨ੍ਹਾਂ ਦਾ ਲੋਕਾਂ ਦੇ ਨਾਲ ਰੋਜ਼ਾਨਾ ਵਾਹ ਵਾਸਤਾ ਜਿਹੜਾ ਉਹ ਜ਼ਿਆਦਾ ਹੁੰਦਾ ਆ ਖਤਰੇ ਵਾਲੇ ਜਿਹੜੇ ਕੰਮ ਜਿਨ੍ਹਾਂ ਦੇ ਜ਼ਿਆਦਾ ਹੈਗੇ ਆ ਉਹਨਾਂ ਨੂੰ ਜਿਹੜੀ ਫਸਟ ਰਾਊਂਡ ਆਫ ਵੈਕਸੀਨਸ ਜਿਹੜੀਆਂ ਆ ਉਹ ਦਿੱਤੀਆਂ ਜਾਣਗੀਆਂ। ਅਗਲੀ ਖਬਰ ਵੱਲ ਚਲੀਏ। ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਜਿਹੜਾ ਇੱਕ ਫੌਜੀ ਹੈਗਾ ਆ ਸਰਜੈਂਟ ਮੇਜਰ ਥੋਮਸ ਪੇਟ ਪਾਈਨ ਉਹਨਾਂ ਨੂੰ ਮੈਡਲ ਆਫ ਆਨਰ ਦਿੱਤਾ ਹੈਗਾ। ਕਹਿੰਦੇ ਵੀ ਇਹ ਮਿਲਟਰੀ ਦਾ ਹਾਈਐਸਟ ਜਿਹੜਾ ਡੈਕੋਰੇਸ਼ਨ ਅਵਾਰਡ ਹੁੰਦਾ ਹੈਗਾ
ਤੇ ਉਹ ਡੈਲਟਾ ਫੋਰਸ ਦੇ ਲਈ ਕੰਮ ਕਰਦਾ ਸੀ। ਕਹਿੰਦੇ ਵੀ ਅਕਤੂਬਰ 22 2015 ਦੇ ਵਿੱਚ ਇਸ ਫੋਰਸ ਨੇ ਜਿਹੜਾ ਮਿਸ਼ਨ ਇੱਕ ਆਈਸਿਸ ਦੇ ਅਗੇਂਸਟ ਕੀਤਾ ਸੀ, ਜਿੱਥੋਂ ਉਹਨਾਂ ਨੇ 75 ਦੇ ਕਰੀਬ ਲੋਕਾਂ ਨੂੰ ਆਜ਼ਾਦ ਕਰਾਇਆ ਸੀ, ਜਿਹੜੇ ਕਿ ਹੋਸਟੇਜ ਬਣਾਏ ਹੋਏ ਸੀ ਆਈਸਿਸ ਵਾਲਿਆਂ ਨੇ। ਜੀ, ਉਧਰ ਅੱਜ ਮਿਡਲ ਈਸਟ ਦੇ ਵਿੱਚ ਇੱਕ ਹਿਸਟੋਰਿਕ ਡੇ ਫੇਅਰ ਜਿਹੜਾ ਦੇਖਿਆ ਗਿਆ। ਦੂਜਾ ਜਿਹੜਾ ਅਰਬ ਮੁਲਕ ਆ, ਉਹਨਾਂ ਨੇ ਇਜ਼ਰਾਈਲ ਦੇ ਨਾਲ ਜਿਹੜੇ ਆਪਣੇ ਸੰਬੰਧ ਆ ਉਹਨਾਂ ਨੂੰ ਨਾਰਮਲ ਕਰਨ ਦਾ ਐਲਾਨ ਕੀਤਾ। ਬਹਿਰੇਨ ਜਿਹੜਾ ਮੁਲਕ ਹੈਗਾ, ਕਿੰਗਡਮ ਆਫ ਬਹਿਰੇਨ, ਉਹਨਾਂ ਨੇ ਇਜ਼ਰਾਈਲ ਦੇ ਨਾਲ ਸ਼ਾਂਤੀ ਸਮਝੌਤਾ ਜਿਹੜਾ ਆ ਉਹ ਮੁਕਰਰ ਕਰ ਲਿਆ ਹੈਗਾ। ਇਹ ਦੋਨਾਂ ਦੇ ਦੁਆਰਾ ਜਿਹੜੀ ਜੁਆਇੰਟ ਸਟੇਟਮੈਂਟ ਵੀ ਜਿਹੜੀ ਜਾਰੀ ਕੀਤੀ ਗਈ। ਰਾਸ਼ਟਰਪਤੀ ਟਰੰਪ ਹੁਣਾਂ ਨੇ ਇਸ ਚੀਜ਼ ਦੀ ਜਿਹੜੀ ਫੇਰ ਜ਼ਿੰਮੇਵਾਰੀ ਲੈਂਦੇ ਹੋਏ ਆਖਿਆ ਵੀ ਇਹ ਹਿਸਟੋਰਿਕ ਜਿਹੜਾ ਉਹ ਡੇ ਹੈਗਾ ਆ। ਅਤੇ ਇਸੇ ਚੀਜ਼ ਦੇ ਚੱਲਦਿਆਂ ਅੱਜ ਇਹਨਾਂ ਨੂੰ ਸਵੀਡਨ ਦੇ ਇੱਕ ਪਾਰਲੀਮੈਂਟਰੀਅਨ ਦੇ ਦੁਆਰਾ ਇੱਕ ਵਾਰੀ ਫੇਰ ਨੋਬਲ ਪੀਸ ਪੁਰਸਕਾਰ ਦੇ ਲਈ ਨੋਮੀਨੇਟ ਜਿਹੜਾ ਉਹ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਆਲਰੇਡੀ ਇੱਕ ਹੋਰ ਮੁਲਕ ਦੇ ਜਿਹੜੇ ਮੈਂਬਰ ਪਾਰਲੀਮੈਂਟ ਸੀਗੇ, ਉਹਨਾਂ ਨੇ ਰਾਸ਼ਟਰਪਤੀ ਟਰੰਪ ਨੂੰ ਜਿਹੜਾ ਇਹ ਕੀਤਾ ਸੀਗਾ, ਨੋਮੀਨੇਟ ਕੀਤਾ ਸੀ ਨੋਬਲ ਪੀਸ ਪੁਰਸਕਾਰ ਦੇ ਲਈ, ਜਿਹੜਾ 2021 ਦੇ ਵਿੱਚ ਦਿੱਤਾ ਜਾਣਾ ਹੈ। ਸੋ ਦੂਜਾ ਜਿਹੜਾ ਇਹਨਾਂ ਦੀ ਨੋਮੀਨੇਸ਼ਨ ਜਿਹੜੀ ਉਹ ਹੋ ਗਈ ਆ। ਅਤੇ ਮਿਡਲ ਈਸਟ ਦੇ ਵਿੱਚ ਜਿਹੜੀ ਕਰਾਈ ਗਈ ਜਿਹੜੀ ਉਹਨਾਂ ਦੇ ਦੁਆਰਾ ਪੀਸ ਆ, ਅਤੇ ਉਹਨਾਂ ਨੇ ਟ੍ਰੇਡ ਟਾਕਸ ਨੂੰ ਲੈ ਕੇ ਵੀ ਇਸ ਵਾਰ ਜਿਹੜਾ ਆ ਉਹ ਦੱਸਿਆ, ਕਾਰਨ ਦੱਸਿਆ ਵੀ ਰਾਸ਼ਟਰਪਤੀ ਟਰੰਪ ਨੂੰ ਜਿਹੜਾ ਪੀਸ ਪੁਰਸਕਾਰ ਦੇ ਲਈ ਨੋਮੀਨੇਟ ਕੀਤਾ ਗਿਆ ਹੈਗਾ ਆ। ਜੀ, ਅਗਲੀ ਖਬਰ ਜਿਹੜੀ ਆ ਯੂਨੀਵਰਸਿਟੀ ਦੇ ਸੰਬੰਧ ਦੇ ਵਿੱਚ ਆ ਰਹੀ ਹੈ। ਕਾਲਜ ਦੇ ਇੱਕ ਸਟੂਡੈਂਟ ਨੇ ਜਿਹੜਾ ਕਿ ਮਿਆਮੀ ਯੂਨੀਵਰਸਿਟੀ ਦਾ ਸਟੂਡੈਂਟ ਆ, ਉਸ ਨੇ ਐਡਮਿਟ ਕੀਤਾ ਵੀ ਉਹਨੂੰ ਆਲਰੇਡੀ ਕਰੋਨਾ ਵਾਇਰਸ ਹੋਇਆ ਸੀ, ਅਤੇ ਉਹਨਾਂ ਨੇ ਇੱਕ ਵੱਡੀ ਸਾਰੀ ਪਾਰਟੀ ਰੱਖੀ ਸੀ। ਈਵਨ ਦੋ ਉੱਥੇ ਜਿਹੜੀ ਆ 10 ਤੋਂ ਵੱਧ ਲੋਕ ਇਕੱਠੇ ਨਹੀਂ ਹੋ ਸਕਦੇ। ਪੁਲਿਸ ਨੂੰ ਆ ਕੇ ਉਹ ਪਾਰਟੀ ਨੂੰ ਬ੍ਰੇਕਅਪ ਕਰਨਾ ਪਿਆ ਸੀ। ਹੁਣ ਕਹਿੰਦੇ ਵੀ ਮਿਆਮੀ ਯੂਨੀਵਰਸਿਟੀ ਦੇ ਵਿੱਚ 1100 ਦੇ ਕਰੀਬ ਜਿਹੜੇ ਸਟੂਡੈਂਟ ਆ ਉਹ ਪੋਜ਼ੀਟਿਵ ਟੈਸਟਡ ਪਾਏ ਗਏ ਹੈਗੇ ਆ। ਜੀ, ਫਲੋਰੀਡਾ ਦੇ ਵਿੱਚ ਪਿਛਲੇ ਕੁਛ ਮਹੀਨੇ ਪਹਿਲਾਂ ਜਿਹੜਾ ਇੱਕ ਦੁਬਾਰਾ ਤੋਂ ਜਿਹੜੇ ਫੈਲਨਸ ਸੀਗੇ, ਜਿਨ੍ਹਾਂ ਦੇ ਉੱਤੇ ਪਹਿਲਾਂ ਦੋਸ਼ ਸਾਬਤ ਹੋ ਚੁੱਕੇ ਆ, ਐਕਸ ਫੈਲਨਸ ਵੀ ਜਿਹੜੇ ਉਹ ਸੀਗੇ, ਉਹਨਾਂ ਨੂੰ ਮੁੜ ਵੋਟ ਪਾਉਣ ਦੇ ਅਧਿਕਾਰ ਦੀ ਚਰਚਾ ਜਿਹੜੀ ਉਹ ਚੱਲਦੀ ਸੀ। ਹੁਣ ਇੱਕ ਫੈਡਰਲ ਕੋਰਟ ਦੇ ਵਿੱਚ ਕਹਿੰਦੇ ਆ ਵੀ ਉਹਨਾਂ ਨੇ ਬਲੌਕ ਕਰ ਦਿੱਤਾ ਆ, ਜਿਸ ਦੇ ਵਿੱਚ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਉਹ ਫੈਲਨ ਜਿਹੜੇ ਫਲੋਰੀਡਾ ਦੇ ਵਿੱਚ ਹੈਗੇ ਆ, ਉਹ ਵੋਟ ਦੇ ਲਈ ਰਜਿਸਟਰ ਜਿਹੜੇ ਉਹ ਨਹੀਂ ਕਰ ਸਕਣਗੇ। ਕਹਿੰਦੇ ਉਹ ਜਿਹੜੇ ਲੋਕ ਜਿਹੜੇ ਅਜੇ ਵੀ ਕੁਝ ਫਾਈਨ ਅਤੇ ਫੀਸ ਜਿਹੜੇ ਆ ਉਹ ਕਰਦੇ ਨੇ ਸਟੇਟ ਨੂੰ, ਉਹਨਾਂ ਨੂੰ ਵੋਟ ਪਾਉਣ ਤੋਂ ਜਿਹੜਾ ਰਜਿਸਟਰ ਕਰਨ ਤੋਂ ਜਿਹੜਾ ਉਹ ਅਧਿਕਾਰ ਜਿਹੜਾ ਉਹ ਨਹੀਂ ਹੋਵੇਗਾ। ਅਤੇ ਜਿਹੜੀ ਇਹ ਇੱਕ ਹਿਸਾਬ ਦਾ ਕਾਫੀ ਵੱਡਾ ਜਿਹੜਾ ਮਸਲਾ ਆ ਅਮਰੀਕਾ ਦੇ ਵਿੱਚ ਚੱਲਦਾ ਹੈ ਵੀ ਜੇ ਤੁਸੀਂ ਇੱਕ ਵਾਰੀ ਕਨਵਿਕਟ ਹੋ ਜਾਂਦੇ ਆ ਅਤੇ ਤੁਹਾਨੂੰ ਵੋਟ ਪਾਉਣ ਦਾ ਅਧਿਕਾਰ ਹੀ ਕਿਤੇ ਨਾ ਕਿਤੇ ਤੁਸੀਂ ਉਸ ਦੇ ਵਿੱਚ ਗਵਾ ਬਹਿੰਦੇ ਆ। ਉੱਦਾਂ ਸੰਵਿਧਾਨ ਦੇ ਵਿੱਚ ਹੈਗਾ ਵੀ ਜੇ ਤੁਸੀਂ ਟੈਕਸ ਭਰਦੇ ਆ ਤਾਂ ਤੁਹਾਨੂੰ ਵੋਟ ਪਾਉਣ ਦਾ ਅਧਿਕਾਰ ਹੁੰਦਾ ਆ। ਅਤੇ ਜਿਹੜੇ ਐਕਸ ਫੈਲਨ ਆ, ਜੇ ਉਹ ਕੰਮ ਕਰਦੇ ਤਾਂ ਟੈਕਸ ਵਗੈਰਾ ਤੋਂ ਸਾਰਾ ਕੁਛ ਉਹਨਾਂ ਨੂੰ ਭਰਨਾ ਪੈ ਰਿਹਾ, ਭਰ ਰਹੇ ਆ, ਪਰ ਕਿਉਂਕਿ ਉਹਨਾਂ ਦੀਆਂ ਕੁਛ ਫੀਸ ਜਾਂ ਚੀਜ਼ਾਂ ਜਿਹੜੀਆਂ ਫਾਈਨਸ ਬਕਾਇਆ ਪਏ ਨੇ, ਉਹ ਨਾ ਦੇਣ ਕਰਕੇ ਉਹਨਾਂ ਨੂੰ ਵੋਟ ਪਾਉਣ ਤੋਂ ਜਿਹੜੇ ਉਹ ਵਾਂਝੇ ਕੀਤਾ ਜਾ ਰਿਹਾ ਹੈਗਾ ਆ। ਸੋ ਲੱਕੀ ਹੈਗੇ ਆ ਜਿੱਥੇ ਆਪਾਂ ਇਸ ਟਾਈਮ ਰਹਿ ਰਹੇ ਹਾਂ ਵੀ ਤੁਹਾਨੂੰ ਵੋਟ ਪਾਉਣ ਦਾ ਅਧਿਕਾਰ ਜਿਹੜਾ ਉਹ ਹੈਗਾ ਆ। ਲੋਕ ਤਰਸਦੇ ਨੇ ਵੋਟ ਪਾਉਣ ਦੇ ਲਈ, ਅਤੇ ਆਪਾਂ ਨੂੰ ਇੱਕ ਹਿਸਾਬ ਦੇ ਨਾਲ ਪਲੇਟ 'ਚ ਧਰ ਕੇ ਜਿਹੜੀ ਉਹ ਮਿਲੀ ਆ। ਸੋ ਵੋਟ ਜ਼ਰੂਰ ਪਾਓ, ਜਿਹਨੂੰ ਵੀ ਤੁਸੀਂ ਲਾਈਕ ਕਰਦੇ ਆ, ਜਿਹਨੂੰ ਵੀ ਤੁਸੀਂ ਚਾਹੁੰਦੇ ਆ ਵੀ ਉਹ ਤੁਹਾਡੇ ਰਾਸ਼ਟਰਪਤੀ ਜਾਂ ਲੋਕਲ ਲੈਵਲ ਦੇ ਉੱਤੇ ਉਹ ਜਿੱਤਣ। ਡਿਸਟ੍ਰਿਕਟ ਦੀਆਂ ਇਲੈਕਸ਼ਨ ਤੋਂ ਲੈ ਕੇ ਮੇਅਰ ਦੀਆਂ ਇਲੈਕਸ਼ਨ ਜਿਹੜੀਆਂ ਵੀ ਹੈਗੀਆਂ, ਅਸੈਂਬਲੀ ਦੀਆਂ, ਜਿਸ ਨੂੰ ਵੀ ਤੁਸੀਂ ਲਾਈਕ ਕਰਦੇ ਕੈਂਡੀਡੇਟ ਨੂੰ, ਉਸ ਨੂੰ ਵੋਟ ਜਿਹੜੀ ਉਹ ਜ਼ਰੂਰ ਪਾਓ। ਇਸ ਵਾਰ ਕੈਲੀਫੋਰਨੀਆ ਦੇ ਵਿੱਚ ਸਾਰਿਆਂ ਨੂੰ ਘਰਾਂ ਦੇ ਵਿੱਚ ਮੇਲ ਇਨ ਬੈਲਟ ਜਿਹੜੇ ਆ ਉਹ ਮਿਲਣੇ ਨੇ, ਆਉਣੇ ਨੇ, ਅਤੇ ਸਮੇਂ ਸਿਰ ਜਦੋਂ ਵੀ ਆ ਜਾਣੇ ਆ, ਅਕਤੂਬਰ ਦੇ ਪਹਿਲੇ ਦੂਜੇ ਹਫ਼ਤੇ ਵਿੱਚ ਸਾਰਿਆਂ ਨੂੰ ਜਿਹੜੇ ਬੈਲਟ ਮਿਲਣੇ ਸ਼ੁਰੂ ਹੋ ਜਾਣੇ ਆ। ਅਤੇ ਉਸ ਨੂੰ ਤੁਸੀਂ ਸਮੇਂ ਸਿਰ ਭਰ ਕੇ ਜਿਹੜਾ ਆ ਉਹ ਵਾਪਸ ਜਿਹੜਾ ਬੈਲਟ ਆ ਉਸ ਨੂੰ ਘੱਲ ਦਿਓ, ਅਤੇ ਜਾਂ ਫਿਰ ਵੋਟਿੰਗ ਡੇ ਵਾਲੇ ਦਿਨ ਤੁਸੀਂ ਬੈਲਟ ਜਿਹੜੇ ਉਹ ਆਪਣੇ ਡਰੋਪ ਆਫ ਵੀ ਵੱਖ-ਵੱਖ ਥਾਵਾਂ 'ਤੇ ਲੋਕੇਸ਼ਨਸ ਦੇ ਉੱਤੇ ਉਹ ਤੁਸੀਂ ਕਰ ਸਕਦੇ ਹੋ। ਬਹੁਤ ਸਾਰੇ ਲੋਕਾਂ ਕੋਲ ਹਰਜੋਤ ਸਿੰਘ ਜੀ ਰਾਈਡ ਦੀ ਸਹੂਲਤ ਨਹੀਂ ਹੁੰਦੀ, ਸੋ ਇਸ ਲਈ ਬੈਟਰ ਆ, ਸਭ ਤੋਂ ਵਧੀਆ ਆ ਵੀ ਜਦੋਂ ਆ ਜਾਂਦਾ ਆ ਅਤੇ ਤੁਸੀਂ ਉਸ ਨੂੰ ਭਰ ਕੇ ਸੀਲ ਕਰਕੇ ਬਾਹਰ ਸਾਈਨ ਕਰਕੇ, ਸਾਈਨ ਤੁਹਾਡੇ ਮੈਚ ਕਰਨੇ ਚਾਹੀਦੇ ਆ ਆਈਡੀ ਦੇ ਨਾਲ, ਅਤੇ ਅਦਰਵਾਈਜ਼ ਤੁਹਾਡੀ ਨਹੀਂ ਤਾਂ ਵੋਟ ਫਿਰ ਕਾਊਂਟ ਨਹੀਂ ਹੋਊਗੀ। ਸੋ ਉਸ ਚੀਜ਼ ਤਰੀਕੇ ਦੇ ਨਾਲ ਕਰਕੇ ਅਤੇ ਤੁਸੀਂ ਉਸ ਨੂੰ ਵਾਪਸ ਪੋਸਟ ਆਫਿਸ ਵਾਲਿਆਂ ਨੂੰ ਜਦੋਂ ਆਉਂਦੇ ਆ ਘਰੇ ਡਿਲੀਵਰ ਕਰਨ, ਉਦੋਂ ਉਹਨਾਂ ਨੂੰ ਜਿਹੜਾ ਤੁਸੀਂ ਫੜਾ ਸਕਦੇ ਆ। ਜੀ ਹਾਂ, ਜਿਹੜੇ ਰਜਿਸਟਰ ਨਹੀਂ ਹੋਏ ਰਜਿਸਟਰ ਹੋ ਸਕਦੇ ਆ, ਅਤੇ ਜਿਨ੍ਹਾਂ ਨੇ ਪਾਰਟੀ ਚੇਂਜ ਕਰਨੀ ਆ ਪਾਰਟੀ ਚੇਂਜ ਕਰ ਸਕਦੇ ਹੈਗੇ ਆ। ਕਿਹੜੀ ਪਾਰਟੀ ਲਈ ਰਜਿਸਟਰਡ ਹੈਗੇ ਕਈ ਵਾਰ ਬੰਦੇ ਨੂੰ ਯਾਦ ਹੀ ਨਹੀਂ ਹੁੰਦਾ, ਅਤੇ ਉਹ ਤੁਸੀਂ ਜਾ ਕੇ ਆਪਣੀ ਲੋਕਲ ਕਾਉਂਟੀ ਦਾ ਜਿਹੜਾ ਰਜਿਸਟਰਾਰ ਆਫ ਵੋਟਰ ਹੈਗਾ ਆ,
ਉਹ ਤੁਸੀਂ ਆਨਲਾਈਨ ਜਾ ਕੇ ਸਰਚ ਕਰ ਸਕਦੇ ਹੋ। ਇਸ ਵਾਰ ਤਾਂ ਚਲੋ ਤੁਸੀਂ ਪਾਰਟੀ ਚੇਂਜ ਕਰਨੀ ਨਹੀਂ ਕਰਨੀ ਨਾ ਵੀ ਕਰੋ, ਉਹਦਾ ਮੈਟਰ ਨਹੀਂ, ਕਿਉਂਕਿ ਇਹ ਜਨਰਲ ਇਲੈਕਸ਼ਨ ਆ। ਸੋ ਇਹਦੇ ਵਿੱਚ ਸਾਰਿਆਂ ਨੂੰ ਸੇਮ ਬੈਲਟ ਹੀ ਜਿਹੜਾ ਆ ਸਟੇਟ ਵਾਈਡ ਜਿਹੜਾ ਕਾਊਂਟੀ ਵਾਈਜ਼ ਜਿਹੜਾ ਆ ਉਹ ਮਿਲਣਾ ਆ, ਕਿਉਂਕਿ ਇਹ ਪ੍ਰਾਇਮਰੀ ਨਹੀਂ ਹੋਣੀਆਂ। ਪ੍ਰਾਇਮਰੀ ਆਲਰੇਡੀ ਜੁਲਾਈ ਦੇ ਵਿੱਚ ਜਿਹੜੀਆਂ ਆ ਉਹ ਹੋ ਚੁੱਕੀਆਂ ਨੇ ਜੀ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਨਿਊਯਾਰਕ ਤੋਂ ਆ ਰਹੀ ਹੈ। ਨਿਊਯਾਰਕ ਦੀ ਰੈਸਟੋਰੈਂਟ ਇੰਡਸਟਰੀ ਪੂਰੀ ਤਰ੍ਹਾਂ ਜਿਹੜੀ ਆ ਕਰੋਨਾ ਵਾਇਰਸ ਤੋਂ ਬਾਅਦ ਤਬਾਹ ਹੋ ਗਈ ਆ। 1000 ਦੇ ਕਰੀਬ ਰੈਸਟੋਰੈਂਟ ਨਿਊਯਾਰਕ ਦੇ ਵਿੱਚ ਪਰਮਾਨੈਂਟਲੀ ਬੰਦ ਹੋ ਗਏ ਆ। ਸੋ ਹੁਣ ਨਿਊਯਾਰਕ ਦੇ ਗਵਰਨਰ ਜਿਹੜੇ ਕੋਮੋ ਆ, ਉਹਨਾਂ ਨੇ ਇਹ ਅਨਾਊਂਸ ਕੀਤਾ ਵੀ ਉਹ ਸਤੰਬਰ 30 ਤੋਂ ਬਾਅਦ ਜਿਹੜੇ ਵੀ ਰੈਸਟੋਰੈਂਟਸ ਹੈਗੇ ਆ ਰਨ ਕਰਨਾ ਚਾਹੁੰਦੇ ਆ, ਉਹਨਾਂ ਨੂੰ ਅਲਾਓ ਕਰਨਗੇ ਵੀ ਉਹ 25% ਕਪੈਸਿਟੀ ਤੱਕ ਇਨਸਾਈਡ ਰਨ ਕਰ ਸਕਦੇ ਹੈਗੇ ਆ। ਵੀ ਜਿਹੜੇ ਵੀ ਲੋਕ, ਜੇ 100 ਦੀ ਕਪੈਸਿਟੀ ਸੀ, ਸਿਰਫ 25 ਜਾਣੇ ਅੰਦਰ ਬੈਠ ਸਕਦੇ ਆ। ਪਰ ਇਹਨੂੰ ਦੇਖਦੇ ਹੋਏ ਹੁਣ ਜਿਹੜੇ ਰੈਸਟੋਰੈਂਟ ਐਸੋਸੀਏਸ਼ਨ ਆ, ਜਿਹੜੇ ਉਹਨਾਂ ਦੇ ਮੈਂਬਰ, ਉਹ ਕਹਿੰਦੇ ਵੀ ਇਹਦੇ ਨਾਲ ਅਸੀਂ ਸਰਵਾਈਵ ਨਹੀਂ ਕਰ ਸਕਦੇ। ਸਾਨੂੰ ਜਿਹੜਾ ਆ ਇਹਦੇ ਨਾਲ ਤਾਂ ਸਾਡੇ ਖਰਚੇ ਵੀ ਨਹੀਂ ਜਿਹੜੇ ਪੂਰੇ ਹੋਣੇ। ਸਾਰਿਆਂ ਨੂੰ ਪਤਾ ਹੀ ਆ ਵੀ ਜਿਹੜਾ ਨਿਊਯਾਰਕ ਆ ਬੜਾ ਭੀੜੀ ਜਗ੍ਹਾ ਆ। ਰੈਸਟੋਰੈਂਟ ਜਿਹੜੀਆਂ ਉੱਦਾਂ ਦੀਆਂ ਸੜਕਾਂ ਦੇ ਬਾਹਰ ਬੈਠਣ ਵਾਲੀ ਉੱਦਾਂ ਦੀ ਜਗ੍ਹਾ ਨਹੀਂ, ਜਿਹੜੀਆਂ ਆਪਾਂ ਜਿੱਦਾਂ ਕੈਲੀਫੋਰਨੀਆ ਜਾਂ ਵਾਸ਼ਿੰਗਟਨ ਸਟੇਟ ਜਾਂ ਹੋਰ ਸਟੇਟਾਂ 'ਚ ਦੇਖਦੇ ਹਾਂ, ਜਿਹੜੇ ਖੁੱਲ੍ਹੇ ਏਰੀਏ ਹੈਗੇ ਆ। ਸੋ ਨਾਲ ਦੀ ਨਾਲ ਜਿਹੜੀ ਉੱਥੇ ਦੀ ਨਿਊਯਾਰਕ ਦੀ ਰੈਸਟੋਰੈਂਟ ਐਸੋਸੀਏਸ਼ਨਸ ਹੈਗੀ ਆ, ਉਹਨਾਂ ਨੇ ਇੱਕ ਐਕਟ ਦੇ ਲਈ ਉਹ ਪੁਸ਼ ਕਰ ਰਹੇ ਆ, ਰੈਸਟੋਰੈਂਟ ਐਕਟ, ਜਿਹਦੇ ਵਿੱਚ 120 ਬਿਲੀਅਨ ਡਾਲਰ ਦੀ ਜਿਹੜੀ ਗ੍ਰਾਂਟ ਆ ਉਹ ਮੰਗ ਰਹੇ ਆ ਵੀ ਜਿਹੜੀ ਗਵਰਨਮੈਂਟ ਆ ਸਾਰੇ ਹੀ ਰੈਸਟੋਰੈਂਟਾਂ ਨੂੰ ਦੇਵੇ ਹੋਰ, ਤਾਂ ਕਿ ਜਿਹੜਾ ਆ ਉਹਨਾਂ ਦੇ ਜਿਹੜੇ ਬਿਜ਼ਨਸ ਦੁਆਰਾ ਕੀ ਫਿਰ ਚੱਲ ਸਕਣ। ਜੀ ਜੀ, ਇਸੇ ਤਰੀਕੇ ਨਾਲ ਹਰਜੋਤ ਸਿੰਘ ਜੀ, ਸੈਂਟਾ ਕਲਾਰਾ ਕਾਊਂਟੀ ਦੇ ਵਿੱਚ ਵੀ ਜਿਹੜਾ 6 ਸਤੰਬਰ ਦਾ ਦਿਨ ਆ, ਜਸਵੰਤ ਸਿੰਘ ਖਾਲੜਾ ਡੇ ਦੇ ਵਜੋਂ ਜਿਹੜਾ ਆ ਉਹਨਾਂ ਨੇ ਅਨਾਊਂਸ ਕੀਤਾ ਸੀਗਾ। ਇਹ 1 ਸਤੰਬਰ ਨੂੰ ਜਿਹੜੀ ਸਿਟੀ ਕਾਉਂਸਲ ਦੀ ਮੀਟਿੰਗ ਹੋਈ ਹੈ ਸੈਂਟਾ ਕਲਾਰਾ ਸਿਟੀ ਦੇ ਵਿੱਚ, ਉਸ ਦੇ ਵਿੱਚ ਇਹਨਾਂ ਨੇ ਇਹ ਫੈਸਲਾ ਲਿਆ ਸੀਗਾ। ਸੋ ਬਹੁਤ ਸਾਰੇ ਇਸ ਟਾਈਮ ਕੈਲੀਫੋਰਨੀਆ ਦੇ ਅਤੇ ਮੁਲਕ ਦੇ ਜਿਹੜੀਆਂ ਵੱਖ-ਵੱਖ ਸ਼ਹਿਰਾਂ ਦੇ ਦੁਆਰਾ ਜਸਵੰਤ ਸਿੰਘ ਜੀ ਖਾਲੜਾ, ਸ਼ਹੀਦ ਜਸਵੰਤ ਸਿੰਘ ਜੀ ਖਾਲੜਾ ਦਾ 6 ਸਤੰਬਰ ਦਾ ਸ਼ਹੀਦੀ ਦਿਨ ਆ, ਉਸ ਨੂੰ ਜਿਹੜਾ ਪ੍ਰੋਕਲੇਮ ਜਿਹੜਾ ਉਹ ਕੀਤਾ ਗਿਆ, ਉਹਨਾਂ ਨੇ ਉਹਨਾਂ ਨੂੰ ਉਸ ਦਿਨ ਨੂੰ ਮਨਾਇਆ ਅਤੇ ਯਾਦ ਕੀਤਾ ਜੀ। ਸੋ ਬਿਲਕੁਲ ਫ੍ਰਿਜ਼ਨੋ ਏਰੀਏ ਦੇ ਵਿੱਚ ਪੋਰਟਰਵਿਲ, ਜਿਹੜੀ ਸਿਟੀ ਆਫ ਪੋਰਟਰਵਿਲ ਆ, ਉੱਥੇ ਵੀ ਹੋਇਆ ਸੀ। ਸਿਟੀ ਆਫ ਕਿੰਗਸਬਰਗ ਉੱਥੇ ਵੀ ਹੋਇਆ ਸੀ, ਅਤੇ ਇੱਧਰ ਮੈਂਟੀਕਾ, ਟ੍ਰੇਸੀ, ਇਹ ਸਾਰੇ ਜਿਹੜੇ ਸ਼ਹਿਰ ਆ, ਇਹਨਾਂ ਦੇ ਵਿੱਚ ਉਹਨਾਂ ਦੀ ਸ਼ਹਾਦਤ ਨੂੰ ਜਿਹੜਾ ਯਾਦ ਕੀਤਾ ਗਿਆ ਜੀ। ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਇਹ ਸਮਾਪਤ, ਅਤੇ ਦੱਸਦੇ ਜਾਈਏ ਹਰਜੋਤ ਸਿੰਘ ਜੀ, ਕੱਲ੍ਹ ਨੂੰ ਇਮੀਗ੍ਰੇਸ਼ਨ ਦਾ ਜਿਹੜਾ ਵਿਸ਼ੇਸ਼ ਪ੍ਰੋਗਰਾਮ ਆ ਉਹ ਹੋਵੇਗਾ ਸਵੇਰੇ 9 ਵਜੇ ਤੋਂ ਲੈ ਕੇ 10 ਵਜੇ ਤੱਕ, ਜਿਸ ਦੇ ਵਿੱਚ ਇਮੀਗ੍ਰੇਸ਼ਨ ਦੇ ਅਟਰਨੀ ਜੇ ਟਿਰਕੀਆਣਾ ਜਿਹੜੇ ਆ ਉਹ ਆਪਣੇ ਨਾਲ ਜੁੜਨਗੇ। ਅਤੇ ਤੁਸੀਂ ਪਹਿਲੋਂ ਕੁਛ ਮੁੱਦਿਆਂ ਦੇ ਉੱਤੇ ਗੱਲਬਾਤ ਕਰਨ ਤੋਂ ਬਾਅਦ ਦੇ ਵਿੱਚ ਤੁਹਾਡੇ ਜਿਹੜੇ ਸਵਾਲਾਂ ਦੇ ਜਵਾਬ ਜਿਹੜੇ ਉਹ ਵੀ ਆਪਾਂ ਨੂੰ ਉਹ ਦੇਣਗੇ। ਸੋ ਇੱਦਾਂ ਹੀ ਤੁਸੀਂ ਪੰਜਾਬੀ ਰੇਡੀਓ USA ਦੇ ਨਾਲ ਜਿਹੜਾ ਉਹ ਤੁਸੀਂ ਜੁੜੇ ਰਹੋ, ਅਤੇ ਵੱਖ-ਵੱਖ ਮਸਲਿਆਂ ਦੇ ਉੱਤੇ, ਵੱਖ-ਵੱਖ ਚੀਜ਼ਾਂ ਦੇ ਉੱਤੇ ਜਿਹੜੀ ਅਕਸਰ ਗੱਲਬਾਤ ਆ ਉਹ ਚੱਲਦੀ ਇੱਥੇ ਰਹਿੰਦੀ ਆ। ਅਤੇ ਜਾਣ ਤੋਂ ਪਹਿਲਾਂ ਅੱਜ ਦੇ ਵੀਕਐਂਡ ਦੇ ਉੱਤੇ ਡਾਓ ਜੋਨਸ ਸਟਾਕ ਮਾਰਕੀਟ ਦਾ ਕਿੱਦਾਂ ਰਿਹਾ ਉਹ ਦੱਸਦੇ ਜਾਈਏ। ਅੱਜ ਜਿਹੜਾ ਕਹਿ ਲਓ ਵੀ ਰਲਿਆ ਮਿਲਿਆ ਦਿਨ ਰਿਹਾ। ਡਾਓ ਜੋਨਸ ਦੇ ਵਿੱਚ 131 ਪੁਆਇੰਟਾਂ ਦਾ ਵਾਧਾ ਦੇਖਿਆ ਗਿਆ, 27,665 ਤੇ ਕਲੋਜ਼ ਹੋਇਆ। ਨੈਸਡੈਕ ਜਿਹੜਾ ਟੈਕਨੋਲੋਜੀ ਦੇ ਨਾਲ ਸੰਬੰਧਿਤ ਆ, ਉਸ ਦੇ ਵਿੱਚ 66 ਪੁਆਇੰਟਾਂ ਦੀ ਗਿਰਾਵਟ ਦੇਖੀ ਗਈ, 10,853 ਦੇ ਉੱਤੇ ਕਲੋਜ਼ ਹੋਇਆ। S&P ਦੇ ਵਿੱਚ ਜਿਹੜੇ ਆ ਉਹ ਬਰਾਬਰ ਜਿਹਾ ਪੌਣੇ 2 ਪੁਆਇੰਟ ਵਧਿਆ, 3341 ਦੇ ਉੱਤੇ ਕਲੋਜ਼ ਹੋਇਆ। ਸੋਨੇ ਦੀ ਕੀਮਤ $1948 ਪ੍ਰਤੀ ਆਊਂਸ ਰਹੀ ਜੀ। ਇਸੇ ਤਰ੍ਹਾਂ ਇੱਕ US ਡਾਲਰ ਦੀ ਕੀਮਤ ਜੇ ਕੈਨੇਡਾ ਦੇ ਡਾਲਰ ਦੇ ਮੁਤਾਬਕ ਦੱਸਦੀ ਜਾਈਏ ਤਾਂ $1.31 ਰਹੀ ਹੈਗੀ ਆ। ਇੱਕ US ਡਾਲਰ ਦੀ ਕੀਮਤ ਜੇ ਇੰਡੀਅਨ ਰੂਪੀਜ਼ ਦੇ ਹਿਸਾਬ ਨਾਲ ਦੱਸਦੀ ਜਾਈਏ $73.43 ਜਿਹੜੀ ਆ ਉਹ ਰਹੀ ਹੈਗੀ ਆ ਜੀ। ਤੇ ਹੁਣ ਆਪਾਂ ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਤੇ ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨ ਕੀ ਜੀ। ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਸਮੂਹ ਸਾਧ ਸੰਗਤ ਨੂੰ ਬੇਨਤੀ ਕੀਤੀ